ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਸਰ ਜੀ ਵਕੀਲ ਸਾਹਿਬ ਨਾਲ ਇੱਕ ਕੁਐਸਚਨ ਹੈ ਮੇਰਾ, ਮੈਂ ਪੁੱਛਣਾ ਚਾਹੁੰਦਾ ਹਾਂ ਜੀ ਕਿ ਮੈਂ ਇੱਥੇ 97 ਚ ਆਇਆ ਜੀ P3 ਵੀਜ਼ੇ ਤੇ ਜੀ ਜੀ ਅਸਾਈਲਮ ਕੀਤਾ, ਫੇਲ ਹੋ ਗਿਆ। ਮੈਂ ਕਿ 2001 ਦੇ ਵਿੱਚ ਆਰਡਰ ਆਫ ਰਿਮੂਵਲ ਹੈਗੇ ਨੇ, ਵੋਲੰਟਰੀ ਰੂਲ ਜਿਹੜੀ ਉਹ। ਜੀ ਤੇ ਉਸ ਤੋਂ ਬਾਅਦ ਮੈਂ ਇੱਥੇ ਰਹਿਣ ਦੇ ਕੰਮ ਕਰਨਾ ਪਿਆ, ਮੇਰੇ ਬੱਚੇ ਨੇ ਇੱਥੇ। ਤੇ ਮੈਂ ਅਵਾਹ ਵਾਲਾ ਕੇਸ ਜਿਹੜਾ ਉਹ ਲਾਇਆ, ਵਾਵਾ ਦਾ ਕੇਸ ਲਾਇਆ ਤੁਸੀਂ? ਮੈਂ ਵਾਹ ਵਾਲਾ ਜੀ ਤੇ ਇੱਕ ਦੋ ਵਾਰੀ ਮੈਂ ਅਰੈਸਟ ਵੀ ਹੋਇਆ ਹੈ ਇੱਥੇ ਵਕੀਲ ਸਾਹਿਬ। ਜੀ। ਕੀ ਉਹ ਅਰੈਸਟ ਜਿਹੜੀ ਅਫੈਕਟ ਕਰਦੀ ਹੈ ਕੇਸ ਨੂੰ ਜਾਂ ਕਿਸ ਤਰ੍ਹਾਂ? ਭਾਜੀ ਕੱਲੀ ਅਰੈਸਟ ਨਹੀਂ ਇਫੈਕਟ ਕਰਦੀ, ਕਨਵਿਕਸ਼ਨ ਵੀ ਹੋਈ ਹੈ। ਇਹ ਕਨਵਿਕਸ਼ਨ ਜਾਂ 240 ਉਹ ਵਾਇਲੇਸ਼ਨ ਨਹੀਂ ਜਿਹੜੀ ਉਹ ਕਨਵਿਕਸ਼ਨ ਤਾਂ ਨਹੀਂ ਕਿ ਕਹਾਂ ਮੈਂ ਵੀ ਉਹ ਕਮਿਊਨਿਟੀ ਸਰਵਿਸ ਭਰੀ ਇੱਕ ਦੋ ਵਾਰੀ। ਨਹੀਂ ਤੁਹਾਡੇ ਮਿਸਡਿਮੀਨਰ ਲੱਗਾ ਜਾਂ ਫੈਲਨੀ ਲੱਗੀ ਆ? ਉਹ ਮਿਸਡਿਮੀਨਰ ਹੈ ਸ਼ਾਇਦ ਇੱਕ। ਮਿਸਡਿਮੀਨਰ ਡਿਪੈਂਡ ਕਰਦਾ ਕਿ ਕਿਹੜਾ ਮਿਸਡਿਮੀਨਰ ਆ, ਕਿਹੜੀ ਸਟੇਟ 'ਚ ਆ, ਕੀ ਉਹਦੀ ਧਾਰਾ ਵਾ, ਡਿਪੈਂਡ ਕਰਦਾ। ਤੇ ਕਿਹੜੇ ਵਾਲੇ 2 ਮਿਸਡਿਮੀਨਰ ਤੇ ਆਫ ਕੋਰਸ ਜਿਹੜੇ ਮਿਸਡਿਮੀਨਰ ਆ ਉਹ ਸਾਰੇ ਜਿਹੜੇ ਵਾਵਾ ਵਾਲੇ 485 'ਚ ਫੈਕਟਰ ਹੋਊਗੇ। ਕਈ ਮਿਸਡਿਮੀਨਰ ਜਿਹੜੇ ਆ ਬੰਦੇ ਨੂੰ ਇਨਐਲੀਜੀਬਲ ਬਣਾਉਂਦੇ ਆ, ਕਈ ਨਹੀਂ ਬਣਾਉਂਦੇ ਆ। ਮਤਲਬ ਡਿਪੈਂਡ ਕਰਦਾ ਹੁਣ ਮਿਸਡਿਮੀਨਰ ਕੀ ਆ। ਪਰ ਜਿੱਦਾਂ ਤੁਸੀਂ ਦੱਸਦੇ ਆ ਕਿ 2 ਜੇ ਹੋਏ ਆ, ਇੱਕ ਤੋਂ ਵੱਧ ਜਿਹੜਾ ਫਿਰ ਤੁਸੀਂ ਮਾਈਕਰੋਸਕੋਪ 'ਚ ਤੇ ਉਹਨਾਂ ਦੇ ਆਉਂਗੇ ਜ਼ਰੂਰ। ਮਿਸਡਿਮੀਨਰ ਇੱਕ ਹੈ ਲੇਕਿਨ ਵਾਇਲੇਸ਼ਨ ਦੋ ਨੇ, ਜਿਵੇਂ ਉਹ 240 ਵਾਇਲੇਸ਼ਨ ਹੈ, 241 ਸਮਥਿੰਗ। ਇਹ ਭਾਜੀ ਹੁਣ ਮੈਂ ਤੁਹਾਡਾ ਇੱਥੇ ਤਾਂ ਨਹੀਂ ਸੋਲਵ ਕਰ ਸਕਦਾ। ਜਿਹੜਾ ਇੱਕ ਜਵਾਬ ਤੁਹਾਨੂੰ ਮੈਂ ਦੇ ਦਿੱਤਾ ਕਿ ਜੇ ਮਿਸਡਿਮੀਨਰ ਨਾ ਉਹਦੀ ਦਫਾ ਧਾਰਾ ਦੇਖਣੀ ਪੈਣੀ ਹੈ ਕਿਹੜੀ ਆ, ਕ੍ਰਾਈਮ ਆਫ ਮੋਰਲ ਟਰਪੀਟਿਊਡ ਹੈਗਾ ਕਿ ਨਹੀਂ ਹੈਗਾ, ਉਹਦੇ ਵਿੱਚ ਮੈਂਟਲ ਐਲੀਮੈਂਟ ਹੈਗੇ ਕਿ ਨਹੀਂ ਹੈਗੇ, ਤੇ ਦੂਜਾ ਵੀ ਰਿਪੀਟ ਅਫੈਂਸ ਹੈ ਕਿ ਨਹੀਂ ਹੈ। ਉਹਦੇ ਹਿਸਾਬ ਨਾਲ ਡਿਟਰਮਾਈਨ ਹੋਊਗਾ ਕਿ 485 ਤੁਹਾਡੇ ਇਨਐਡਮਿਸਿਬਿਲਿਟੀ ਲੱਗੂਗੀ ਕਿ ਨਹੀਂ ਲੱਗੂਗੀ। ਧੰਨਵਾਦ ਜੀ। ਭਾਈ ਥੈਂਕ ਯੂ ਜੀ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਹੈਗੇ ਆ ਅਰਸ਼ਦੀਪ ਸਿੰਘ। ਇੱਕ ਇਹ ਹੈ ਕਿ ਭਾਈ ਜਿਹੜਾ ਕੇਸ ਕੁਛ ਲੱਗੇ ਆ, ਸਾਲਮ ਵੀ ਆ, ਉਹ ਵੀ ਆ, ਵਾਵਾ ਵੀ ਆ, ਵਕੀਲ ਵੀ ਕੀਤਾ ਹੋਇਆ ਵਾ ਹਨਾ। ਤੇ ਉੱਤੋਂ 2 ਜੇ ਹੁਣ ਕ੍ਰਿਮੀਨਲ ਕਨਵਿਕਸ਼ਨ ਤੁਹਾਡੀਆਂ ਜੇ ਹੈਗੀਆਂ ਵਾ, ਉਹਨੂੰ ਪਹਿਲਾਂ ਇਦਾਂ ਕਿ ਥੋੜੀ ਜੀ ਆਪਣੇ ਉਹਨਾਂ ਸਲਾਹ ਮਸ਼ਵਰਾ ਕਰੋ ਕਿੱਦਾਂ ਹਨਾ। ਜੇ ਨਹੀਂ ਫਿਰ ਸੈਟੀਸਫਾਈ ਹੁੰਦਾ ਫਿਰ ਹੋਰ ਸਲਾਹ ਮਸ਼ਵਰਾ ਕਿਤੋਂ ਲਓ। ਹੁਣ ਏਦਾਂ ਕਿ ਇਹ ਇੰਨੇ ਟੈਕਨੀਕਲ ਕੁਐਸਚਨ ਹੈ, ਇਹਨੂੰ ਹੁਣ ਮੈਂ ਰੇਡੀਓ ਤੇ ਕਿੱਦਾਂ ਆਨਸਰ ਕਰ ਸਕਦਾ ਹੈਗਾ ਜੀ। ਅਰਸ਼ਦੀਪ ਜੀ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗਾਰਡੀਅਨਸ਼ਿਪ ਦਾ ਕੇਸ ਲਾਇਆ ਸੀ ਭਾਜੀ, ਮੇਰਾ ਫੈਮਿਲੀ ਕੋਰਟ ਦਾ ਅਪਰੂਵ ਹੋ ਗਿਆ ਤੇ ਮੈਂ ਹੁਣ I-360 ਅਪਲਾਈ ਕੀਤਾ ਭਾਜੀ ਇਮੀਗ੍ਰੇਸ਼ਨ ਦਾ, ਤੇ ਉਹਦੀ ਕੀ ਟਾਈਮਲਾਈਨ ਚੱਲ ਰਹੀ? ਭਾਜੀ ਤੁਸੀਂ ਨਾਲ 485 ਵੀ ਕੀਤਾ ਕਿ ਕੱਲਾ 130 ਕੀਤਾ, 360 ਕੀਤਾ? 130 ਕੀਤਾ ਭਾਜੀ, ਹੁੰਦਾ 140 ਡੇਜ਼ ਹੋ ਗਏ ਆ ਅਪਲਾਈ ਕੀਤੇ ਨੂੰ। ਤੇ ਕਿਹੜੇ ਸਰਵਿਸ ਸੈਂਟਰ 'ਚ? ਭਾਜੀ ਕੈਲੀਫੋਰਨੀਆ ਦਾ ਲਾਸ ਐਂਜਲਸ 'ਚ ਭਾਜੀ। ਤੇ ਤੁਸੀਂ ਸੁਣਦੇ ਰਹੋ, ਮੈਂ ਤੁਹਾਨੂੰ ਪ੍ਰੋਸੈਸਿੰਗ ਟਾਈਮ ਦੱਸ ਦਿੰਦਾ ਅੱਗੇ ਕੀ ਹੈ। ਪ੍ਰੋਗਰਾਮ ਬੜਾ ਸੁਣਦੇ ਰਹੋ। ਓਕੇ, ਧੰਨਵਾਦ ਜੀ। ਕਸ਼ਮੀਰ ਜੀ। ਹਾਂਜੀ ਭਾਜੀ, ਮੈਂ ਟਰੈਵਲ ਡਾਕੂਮੈਂਟ ਬਾਰੇ ਗੱਲ ਕਰਨੀ ਸੀ। ਹਾਂਜੀ। ਮੇਰਾ ਨਾ ਉਹਨਾਂ ਨੇ ਅਪਰੂਵਲ ਕਰਤਾ ਜੀ ਟਰੈਵਲ ਡਾਕੂਮੈਂਟ, ਫਿਰ ਉਹਨਾਂ ਨੇ ਲਿਖ ਦਿੱਤਾ ਰਿਫਿਊਜੀ ਟਰੈਵਲ ਡਾਕੂਮੈਂਟ ਵਾਜ ਪ੍ਰੋਡਿਊਸ ਜੀ। ਤੇ ਫਿਰ ਲਿਖ ਦਿੱਤਾ, ਫਿਰ ਉਹਨਾਂ ਕੇਸ ਸਟੇਟਸ ਸ਼ੋ ਕਰ ਰਿਹਾ, ਉਹਨਾਂ ਕਹਿ ਰਹੇ ਨੇ ਕਿ ਐਟ ਦਿਸ ਟਾਈਮ USCIS ਕੈਨ ਨਾਟ ਪ੍ਰੋਵਾਈਡ ਯੂ ਵਿਦ ਇਨਫੋਰਮੇਸ਼ਨ ਫॉर ਯੂਅਰ ਕੇਸ। ਜੀ। ਤੁਹਾਡਾ ਮਿਸਪਲੇਸ ਹੋ ਗਿਆ ਟਰੈਵਲ ਡਾਕੂਮੈਂਟ? ਨਹੀਂ ਮਿਸਪਲੇਸ ਨਹੀਂ ਹੋਇਆ, ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਤੇ ਉਹਨਾਂ ਨੇ 6 ਜੂਨ ਨੂੰ ਮੇਰਾ ਅਪਰੂਵਲ ਕੀਤਾ ਜੀ। 1 ਸਾਲ ਤੇ 15 ਦਿਨਾਂ ਬਾਅਦ ਅਪਰੂਵਲ ਕੀਤਾ। ਹਾਂਜੀ। ਫਿਰ ਉਹਨਾਂ ਨੇ ਕੇਸ ਸਟੇਟਸ ਕਾਹਤੋਂ ਸ਼ੋ ਕਰ ਰਿਹਾ, ਕੀ ਮਤਲਬ ਕੀ ਪ੍ਰੋਬਲਮ ਹੈ, ਕੀ ਚੱਕਰ? ਤੁਸੀਂ ਉਹਨਾਂ ਨਾਲ ਫੋਲੋ ਅਪ ਹੀ ਕਰ ਸਕਦੇ ਹੋ। ਹੁਣ ਕਈ ਵਾਰੀ ਫਾਲਟੀ ਵੀ ਹੋ ਸਕਦਾ ਕੇਸ ਸਟੇਟਸ। ਜੇ ਉਹਨਾਂ ਨੇ ਕਿਹਾ ਕਿ ਕਾਰਡ ਪ੍ਰੋਡਿਊਸ ਆ ਤੇ ਤੁਹਾਨੂੰ ਕਾਰਡ ਮਿਲ ਜਾਣਾ ਚਾਹੀਦਾ, ਜੋ ਵੀ ਉਹਨੇ ਟਾਈਮ ਦਿੱਤਾ 3-4 ਹਫ਼ਤੇ। ਜੇ ਨਹੀਂ ਮਿਲਦਾ ਤੇ ਉਹਨਾਂ ਨੂੰ ਫੋਲੋ ਅਪ ਕਰੋ, ਰਿਪੋਰਟ ਕਰੋ ਕਿ ਮੈਨੂੰ ਨਹੀਂ ਮਿਲਿਆ।